Despite India's protest, second referendum held in Canada, कि भारत चीकां मारदा रहा, सिख वोटां पाउंदे रहे। India Canada see diplomatic rift over Sikh Khalistan vote. Issue of Sikh separatist groups operating in Canada has become a growing source of tension between New Delhi and Ottawa. We find it deeply objectionable that politically motivated exercises by extremist elements are allowed to take place in a friendly country, Arindam Bagchi, spokesman for India's foreign ministry, said last week. ये टैरी कह रहे हैं कि 80,000 सिख आया तो 5 लाख सिख रहंदे ने, इसदा मतलब सिर्फ 20% आए। Videos on social media showed lines of men and women with yellow Khalistani flags turning up at a polling station, but their authenticity cannot be independently verified by DW. There were people who came in cars and buses from outside Brampton. There was an arrangement for food and shelter for visiting people from around Canada. Entry to the venue was only possible for those who backed the movement, said Himanshu Bhardwaj, a Brampton resident. Fears of Hindu-Sikh tension in Canada. ਪਹਿਲੀ ਗੱਲ ਤਾਂ ਖਾਲਿਸਤਾਨ ਦੀ ਮੂਵਮੈਂਟ ਦਾ ਸੰਬੰਧ ਕੋਈ ਹਿੰਦੂਆਂ ਦੇ ਖਿਲਾਫ ਹੋਣ ਨਾਲ ਹੈ ਹੀ ਨਹੀਂ ਹੈ, ਇੰਡੀਅਨ ਸਟੇਟ ਨਾਲ ਹੈ। ਤੇ ਜੇ ਇਹੀ ਕੰਮ ਇਹਨਾਂ ਨੇ ਪੰਜਾਬ 'ਚ ਕਰਕੇ ਇਹਨੂੰ ਹਿੰਦੂ ਸਿੱਖ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਖਾਲਿਸਤਾਨ ਰੈਫਰੈਂਡਮ ਦੀ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਕਿ 6 ਨਵੰਬਰ ਨੂੰ ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਦਾ ਕੰਮ ਸਫਲਤਾ ਸਹਿਤ ਜਿਹੜਾ ਨਿਬੜਿਆ ਹੈ। ਸੋ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਇਸ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਹੈ ਔਰ ਭਾਰਤ ਵੱਲੋਂ ਬਾਰ-ਬਾਰ ਪ੍ਰੋਟੈਸਟ ਕਰਨ ਦੇ ਬਾਵਜੂਦ ਕੈਨੇਡਾ ਸਰਕਾਰ ਦੇ ਰੁਖ ਵਿੱਚ ਕੋਈ ਤਬਦੀਲੀ ਨਹੀਂ ਆਈ। ਇਸ ਨਾਲ ਭਾਰਤ ਤੇ ਕੈਨੇਡਾ ਵਿਚਾਲੇ ਡਿਪਲੋਮੈਟਿਕ ਸੰਬੰਧਾਂ ਵਿੱਚ ਕਾਫੀ ਕੁੜੱਤਣ ਆਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ 6 ਨਵੰਬਰ ਨੂੰ ਜਦੋਂ ਕਿ ਯੂਬਾ ਸਿਟੀ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਸਿੱਖਾਂ ਦਾ ਇਕੱਠ ਖਾਲਿਸਤਾਨ ਦੇ ਝੰਡਿਆਂ ਨਾਲ ਖਾਲਿਸਤਾਨ ਦਾ ਸੁਨੇਹਾ ਦੇ ਰਿਹਾ ਸੀ, ਉਦੋਂ ਠੀਕ ਦੂਸਰੇ ਸਿਰੇ ਦੇ ਉੱਤੇ ਈਸਟ ਕੋਸਟ ਟੋਰਾਂਟੋ ਦੇ ਬਰੈਂਪਟਨ ਦੇ ਵਿੱਚ 80,000 ਤੋਂ ਜ਼ਿਆਦਾ ਸਿੱਖਾਂ ਦੀ ਪਾਰਟੀਸਪੇਸ਼ਨ ਵਾਲਾ ਖਾਲਿਸਤਾਨ ਰੈਫਰੈਂਡਮ, ਜਿਹੜਾ ਦੂਸਰੀ ਵਾਰ ਸਤੰਬਰ ਤੋਂ ਬਾਅਦ ਜਿਹੜਾ ਪਹਿਲਾ ਸਪਟੈਂਬਰ 'ਚ ਹੋਇਆ ਸੀ, ਇਹ ਮੈਸੇਜ ਦੇ ਰਿਹਾ ਸੀ ਕਿ ਡਾਇਸਪੋਰਾ ਸਿੱਖ ਹੁਣ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਨਾ ਸਿਰਫ ਵਚਨਬੱਧ ਨੇ, ਉਹਨਾਂ ਨੇ ਇਸ ਮੰਜ਼ਿਲ ਨੂੰ ਹੋਰ ਕਰੀਬ ਲੈ ਆਂਦਾ। ਔਰ ਇਹ 38 ਵਰ੍ਹਿਆਂ ਦਾ ਸੰਘਰਸ਼, ਹਾਲਾਂਕਿ ਜਦੋਂ ਅਸੀਂ ਇਸ ਨਵੰਬਰ ਮਹੀਨੇ 'ਚ ਗੱਲ ਕਰਦੇ ਹਾਂ ਸੋ ਇਹ ਸਾਰਾ ਸਿੱਖ ਨਸਲਕੁਸ਼ੀ ਦੇ ਨਾਲ ਜੁੜਿਆ ਹੋਇਆ 38 ਵਰ੍ਹੇ ਪਹਿਲਾਂ ਦਾ ਦੁਖਦ ਇਤਿਹਾਸ ਵੀ ਹੈ। ਲੇਕਿਨ ਇਹ ਸਾਨੂੰ ਯਾਦ ਦਹਾਨੀ ਵੀ ਕਰਵਾਉਂਦਾ ਹੈ ਕਿ ਜੇ ਭਵਿੱਖ ਦੀਆਂ ਨਸਲਕੁਸ਼ੀਆਂ ਰੋਕਣੀਆਂ ਨੇ, ਕਿਉਂਕਿ ਹਿੰਦੂਤਵਾਦ ਦੀ ਅੱਜ ਜੋ ਸਰਕਾਰ ਦੀਆਂ ਨੀਤੀਆਂ ਨੇ ਉਹ ਕੰਟੀਨਿਊਟੀ ਹੈ ਜਿਹੜੀ ਇੰਦਰਾ ਗਾਂਧੀ ਨੇ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਸੀ 38 ਸਾਲ ਪਹਿਲਾਂ। ਅੱਜ ਉਹ ਹਿੰਦੂਤਵਾਦ ਦੀ ਵਿਚਾਰਧਾਰਾ ਵਾਲਿਆਂ ਦੇ ਕੋਲ ਦਿੱਲੀ ਦੀ ਪਾਵਰ ਹੈ ਔਰ ਉਹ ਵਰਸਟ ਫਾਰਮ ਦੇ ਵਿੱਚ ਹਰ ਇੱਕ ਲੈਵਲ ਦੇ ਉੱਤੇ ਫਿਜ਼ੀਕਲ, ਸੋਸ਼ਲ, ਹਿਸਟੋਰੀਕਲ, ਇਕਨੋਮਿਕਲ, ਕਲਚਰਲ ਜਿੰਨੇ ਵੀ ਗਿਣਾਏ ਜਾ ਸਕਦੇ ਨੇ ਜੈਨੋਸਾਈਡ, ਉਹ ਸਿੱਖਾਂ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਇੰਪਲੀਮੈਂਟ ਕੀਤੇ ਹੋਏ ਨੇ। ਸੋ ਇਸ ਕੰਟੈਕਸਟ ਦੇ ਵਿੱਚ ਇਹ ਹੋਰ ਵੀ ਅਹਿਮੀਅਤ ਵਾਲਾ ਬਣ ਜਾਂਦਾ ਹੈ ਪਾਰਟ ਕਿ ਇੰਡੀਆ ਨੇ ਜਿਹੜੀ ਇੱਕ ਜੈਨੂਇਨ ਪ੍ਰੋਸੈਸ ਰੈਫਰੈਂਡਮ ਦੀ, ਬੇਸ਼ੱਕ ਉਹ ਨਾਨ ਬਾਈਂਡਿੰਗ ਹੈ, ਉਹਨੂੰ ਕੈਨੇਡਾ 'ਚ ਰੁਕਵਾਉਣ ਦੇ ਲਈ ਪੂਰਾ ਆਪਣਾ ਢਿੱਲ ਲਾਇਆ। ਔਰ ਅਸੀਂ ਅਕਸਰ ਇਹ ਕਿਹਾ ਕਿ ਭਾਈ ਉਹਨਾਂ ਨੇ ਕਲੋਜ਼ ਡੋਰ ਡਿਪਲੋਮੈਟਿਕ ਪ੍ਰੋਟੈਸਟ ਵੀ ਕੀਤੇ, ਫਿਰ ਉਹਨਾਂ ਨੇ ਡਿਮਾਰਸ਼ੇ ਵੀ ਦਿੱਤੇ, ਫਿਰ ਉਹਨਾਂ ਨੇ ਟਰੈਵਲ ਐਡਵਾਈਜ਼ਰੀਜ਼ ਵੀ ਦਿੱਤੀਆਂ, ਫਿਰ ਉਹਨਾਂ ਨੇ ਕੈਨੇਡਾ ਨੂੰ ਬਲੇਮ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਐਂਟਾਈ ਇੰਡੀਆ ਜਿਹੜਾ ਹੈ ਉਹ ਕੈਂਪੇਨ ਹੋ ਰਹੇ ਨੇ ਔਰ ਇਹਦੇ ਨਾਲ ਇੰਡੀਅਨ ਸਿਟੀਜ਼ਨਸ ਨਾਲ ਜਿਹੜਾ ਹੈ ਉਹ ਹੇਟ ਕ੍ਰਾਈਮ ਹੋ ਰਿਹਾ ਔਰ ਉਹਦਾ ਜਸਟਿਸ ਨਹੀਂ ਮਿਲ ਰਿਹਾ, ਉਹਦੀ ਜਿਹੜੀ ਹੈ ਉਸ ਦੇ ਉੱਤੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਇਸ ਸਭ ਦੇ ਬਾਵਜੂਦ, ਕਿਉਂਕਿ ਇਹ ਪਹਿਲੇ ਰੈਫਰੈਂਡਮ ਤੋਂ ਬਾਅਦ ਇਹ ਸਾਰੇ ਹਰਬੇ ਉਹਨਾਂ ਨੇ ਅਪਣਾ ਲਏ ਸੀ, ਇਸ ਵਾਰ ਫਿਰ ਉਹਨਾਂ ਨੇ ਉਸੇ ਕਿਸਮ ਦਾ ਹੀ ਰਵੱਈਆ ਰੱਖਣ ਦੀ ਕੋਸ਼ਿਸ਼ ਕੀਤੀ
ਔਰ ਅਗੇਨ ਡਿਪਲੋਮੈਟਿਕ ਪ੍ਰੈਸ਼ਰ ਬਿਲਡ ਕੀਤਾ। ਅਗੇਨ ਉਹਨਾਂ ਦੀ ਫੋਰਨ ਮਿਨਿਸਟਰੀ ਨੇ, ਉਹਨਾਂ ਦੇ ਸਪੋਕਸਮੈਨ ਨੇ ਉਵੇਂ ਹੀ ਚੀਕਾਂ ਮਾਰੀਆਂ। ਐਸ ਜੈ ਸ਼ੰਕਰ ਨੇ ਆਸਟ੍ਰੇਲੀਆ 'ਚ ਖਲੋ ਕੇ ਇਸ ਕਿਸਮ ਦੀਆਂ ਗੱਲਾਂ ਕੀਤੀਆਂ। ਲੇਕਿਨ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਪਾਸੇ ਸਿੱਖ ਕੌਮ ਨੇ ਭਰਪੂਰ ਉਤਸ਼ਾਹ ਦੇ ਨਾਲ ਇਸ ਰੈਫਰੈਂਡਮ ਨੂੰ, ਖਾਲਿਸਤਾਨ ਰੈਫਰੈਂਡਮ ਨੂੰ ਅਗੇਨ ਐਂਡੋਰਸ ਕੀਤਾ, ਖਾਲਿਸਤਾਨ ਦੇ ਹੱਕ 'ਚ ਫਤਵਾ ਦਿੱਤਾ। ਅੱਛਾ। ਦੂਸਰੇ ਪਾਸੇ ਦੋ ਜੇ ਮੈਂ ਅਖਬਾਰ ਜਿਹੜੇ ਮੈਂ ਉਹਨਾਂ ਦੀਆਂ ਮੈਂ ਹੈਡਲਾਈਨਸ ਦੇਖੀਆਂ, ਕਿਉਂਕਿ ਮੈਂ ਕਲੋਜ਼ਲੀ ਮੋਨੀਟਰ ਨਹੀਂ ਸੀ ਕਰ ਪਾਇਆ ਉਸ ਸਾਰੇ ਪੀਰੀਅਡ ਚੱਲਦਿਆਂ। ਹਾਲਾਂਕਿ ਸਿੱਖਸ ਫਾਰ ਜਸਟਿਸ ਦਾ ਯੂਬਾ ਸਿਟੀ 'ਚ ਬਹੁਤ ਵੱਡਾ ਬੂਥ, ਉਸ ਤੋਂ ਲਾਈਵ ਕਵਰੇਜ ਵੀ ਚੱਲ ਰਹੀ ਸੀ ਉੱਥੋਂ, ਔਰ ਬਹੁਤ ਸਾਰੇ ਪਰਫਾਰਮਰ ਜਿਹੜੇ ਨੇ ਉਹ ਕਵੀਸ਼ਰ, ਢਾਡੀ ਔਰ ਸਪੀਕਰ ਉੱਥੋਂ ਐਡਰੈਸ ਵੀ ਕਰ ਰਹੇ ਸੀ। ਔਰ ਈਵਨ ਜਦੋਂ ਟੋਰਾਂਟੋ ਦੇ ਵਿੱਚ ਅਰਦਾਸ ਦੇ ਨਾਲ ਰੈਫਰੈਂਡਮ ਦੀ ਸ਼ੁਰੂਆਤ ਹੁੰਦੀ ਹੈ ਉਹ ਵੀ ਲਾਈਵ ਦਿਖਾਇਆ ਜਾ ਰਿਹਾ ਸੀ। ਸੋ ਉਹ ਆਲਰੇਡੀ ਸੀ, ਪਰ ਕਿਉਂਕਿ ਹੋਰ ਬਹੁਤ ਸਾਰੀ ਐਕਟੀਵਿਟੀ ਸਾਈਡ ਬਾਈ ਸਾਈਡ ਚੱਲ ਰਹੀ ਸੀ। ਪਰ ਦੋ ਮੈਂ ਹੈਡਲਾਈਨਸ ਹੀ ਜੇ ਮੈਂ ਕਹਾਂ ਤੇ ਆਪਣੇ ਆਪ 'ਚ ਸ਼ੋਅ ਕਰਦਾ ਕਿ ਭਾਰਤ ਨੂੰ ਕਿਸ ਹੱਦ ਤੱਕ ਇਸ ਸਾਰੇ 'ਚੋਂ ਡਿਸਕੰਫੀਚਰ ਹੈ। ਔਰ ਪਹਿਲਾ ਇਹਨਾਂ ਦੀ ਸਟੋਰੀ ਜਿਹੜੀ ਕਿ ਅਨਿਕਸ਼ਾ ਸਕਸੈਨਾ ਨੇ ਕੀਤੀ, ਉਸ ਦੇ ਵਿੱਚ ਹੈ ਕਿ ਇੰਡੀਆ ਕੈਨੇਡਾ ਸੀ ਡਿਪਲੋਮੈਟਿਕ ਰਿਫਟ ਓਵਰ ਸਿੱਖ ਖਾਲਿਸਤਾਨ ਵੋਟ। ਹੁਣ ਇਹ ਹੈਡਲਾਈਨ ਹੀ ਆਪਣੇ ਆਪ 'ਚ ਇਹ ਦੱਸਣ ਲਈ ਕਾਫੀ ਹੈ ਕਿ ਕਿੰਨੀ ਕੂਟਨੀਤਕ ਜਾਂ ਡਿਪਲੋਮੈਟਿਕ ਕੁੜਿੱਤਣ ਇਸ ਵੇਲੇ ਭਾਰਤ ਔਰ ਕੈਨੇਡਾ ਦੇ ਵਿੱਚ ਡਿਵੈਲਪ ਹੋਈ ਹੈ। ਔਰ ਇਹ ਜਿਹੜੀ ਅਨਿਕਸ਼ਾ ਸਕਸੈਨਾ ਸ਼ੁਰੂ ਹੀ ਇਸ ਤੋਂ ਕਰਦੀ ਹੈ ਕਿ ਇਸ਼ੂ ਆਫ ਸਿੱਖ ਸੈਪਰੇਟਿਸਟ ਗਰੁੱਪਸ ਆਪਰੇਟਿੰਗ ਇਨ ਕੈਨੇਡਾ has become a growing source of tension between New Delhi and Ottawa। कि दिल्ली और ऑटवा ज़ाहिर है राजधानी है कनेडा दी, और फिर उन्हें सारे नूं कि सिटी ऑफ ब्रैम्पटन संडे जिहड़ा होया अगेन खालिस्तान रेफरेंडम, और इस ने जिहड़ा होर भी कुड़ितन पैदा कीती है। उन्हें कहा जी ये जिहड़ी सिक्स फॉर जस्टिस है आउटलार्ड है, इंडिया टैररिस्ट ऑर्गेनाइजेशन है। बेशक जिहड़ा ये असर्टन नहीं किया जा सकता किन्ने लोगों ने वोटां पाईयां, बट वीडियोज़ ऑन सोशल मीडिया showed lines of men and women with yellow Khalistani flags turning up at a polling station, but their authenticity cannot be independently verified by DW। ਵੀ ਤੁਸੀਂ ਭੇਜ ਦਿਓ ਆਪਣਾ ਰਿਪੋਰਟਰ ਜਾਂ ਇੰਨਾ ਹੀ ਹੈ, ਪਰ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਨੇ ਇਹ ਦੇਖ ਕੇ ਵੀ ਸਾਹਮਣੇ ਕੀ ਹੋ ਰਿਹਾ ਹੈ ਉਹਨੂੰ ਅੰਡਰਮਾਈਨ ਕਰਨ ਦੀ ਕੋਸ਼ਿਸ਼ ਕਰ ਜੀ। ਕਲੇਮ ਹੈ ਪਰ ਇਹ ਅਸੀਂ ਉਹਨੂੰ authenticate ਨਹੀਂ ਕਰ ਸਕਦੇ। ਫਿਰ ਉਹ ਕਹਿੰਦੇ there were people who came in cars and buses from outside Brampton। There was an arrangement for food and shelter for visiting people from around Canada। Entry to the venue was only possible for those who backed the movement, said Himanshu Bhardwaj, a Brampton resident। ਹੁਣ ਇਹ ਹਿਮਾਂਸ਼ੂ ਜ਼ਾਹਰ ਹੈ ਹਿੰਦੂ, ਕਹਿੰਦੇ ਬੜਾ ਜ਼ਬਰਦਸਤ ਪ੍ਰਬੰਧ ਲੰਗਰ ਦਾ ਵੀ ਬੱਸਾਂ ਦਾ ਵੀ, ਪਰ ਉੱਥੇ ਜਾਓ ਹੀ ਇਹ ਨਹੀਂ ਤੁਸੀਂ ਵੀ ਚਲੇ ਜਾਂਦੇ, ਕੌਣ ਰੋਕਦਾ, ਪਰ ਆਪਣਾ ਇਹਨਾਂ ਨੂੰ ਡਰ ਖਾ ਰਿਹਾ ਹੁੰਦਾ। ਫਿਰ ਇਹ ਕਹਿੰਦੀ ਹੈ ਜਿਹੜੀ ਸੈਕੰਡ ਹੈਡਲਾਈਨ ਹੈ ਵਾਰਨਿੰਗ ਟੂ ਦਾ ਕੈਨੇਡੀਅਨ ਗੌਰਮੈਂਟ, ਕਿ ਇੰਡੀਆ ਨੇ ਰਿਪੀਟਡਲੀ ਵਾਰਨਿੰਗਸ ਦਿੱਤੀਆਂ। ਪਿਛਲੇ ਹਫਤੇ ਵੀ ਜਿਹੜੀ ਹੈ ਸਟਰੋਂਗ ਵਰਡਡ ਸਟੇਟਮੈਂਟ ਆਈ, we find it deeply objectionable that politically motivated exercises by extremist elements are allowed to take place in a friendly country, Arindam Bagchi, spokesman for India's foreign ministry, said last week। And ਇਸ ਤੋਂ ਪਹਿਲਾਂ ਐਤਵਾਰ ਦੇ ਖਾਲਿਸਤਾਨ ਰੈਫਰੈਂਡਮ ਤੋਂ ਪਹਿਲਾਂ ਉਹਨਾਂ ਨੇ ਕਿਹਾ। ਫਿਰ ਜਿਹੜਾ ਇਸ ਸਾਰੇ 'ਚ ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਕੋਈ ਨਾ ਕੋਈ ਨੈਗੇਟਿਵ ਬੰਦੇ ਨੂੰ ਲਿਆ ਕੇ ਉਸ ਤੋਂ ਵੀ ਗੱਲ ਕਵਾਓ, ਤਾਂ ਫਿਰ ਉਹ ਟੈਰੀ ਮਿਲਵੈਂਸਕੀ ਤੋਂ ਨੈਗੇਟਿਵ ਤਾਂ ਕੌਣ ਹੋ ਸਕਦਾ ਜਿਹਨੇ ਇਸ ਦੇ ਉੱਤੇ ਉਹ ਸ਼ੋਅ 'ਚ ਵੀ ਆ ਕੇ ਬਹਿੰਦਾ, ਔਰ ਉਸਨੇ ਇਹ ਕਿਤਾਬ ਵੀ ਉਸ ਤੋਂ ਲਿਖਵਾਈ ਹੈ। CBC ਦਾ ਜਰਨਲਿਸਟ ਹੈ ਟੈਰੀ ਮਿਲਵੈਸਕੀ, ਤੇ ਉਹਨੇ ਕਿਤਾਬ ਲਿਖੀ ਹੋਈ ਹੈ ਬਲੱਡ ਫਾਰ ਬਲੱਡ 50 years ਆਫ ਗਲੋਬਲ ਖਾਲਿਸਤਾਨੀ ਪ੍ਰੋਜੈਕਟ। ਹੁਣ ਇਹਦੇ 'ਚ ਉਹਨੇ ਸਾਰਾ ISI ਦੇ ਖਾਤੇ 'ਚ ਪਾ ਕੇ ISI ਨੇ ਪਲਾਨ ਕੀਤਾ, ਇਹ ਕੀਤਾ 1000 cuts ਪਾਲਿਸੀ, ਬਲੀਡਿੰਗ ਇੰਡੀਆ ਟੂ ਡੈਥ, ਇਹ ਵੋ। ਔਰ ਇਸ ਦੇ ਵਿੱਚ ਫਿਰ ਇਹੀ ਟੈਰੀ ਜਿਹੜਾ ਆਪਣਾ ਪੂਰਾ ਉਹੀ ਜ਼ਹਿਰ ਉਗਲਦਾ। ਉਹਨੇ ਕਿਹਾ ਜੀ ਇਹ ਪੋਲੀਟੀਸ਼ੀਅਨਸ ਜਿਹੜੇ ਨੇ ਇਹ ਡਰਦੇ ਨੇ, ਪਰ ਕਿੰਨੇ ਸਿੱਖ ਖਾਲਿਸਤਾਨੀ ਨੇ ਕੈਨੇਡਾ 'ਚ, ਤੁਸੀਂ ਇਹ ਹਾਲ ਦੇਖੋ। ਕਹਿੰਦਾ ਈਵਨ ਇਫ ਦੇ ਸੇ 100,000 Sikhs turned up to vote, which is an exaggeration, that means about 80% of all Sikhs do not care for this cause। It looks like a PR। ਉਹਨੇ ਕਿਹਾ ਜੀ ਜੇ ਇਹ ਵੀ ਮੰਨ ਲਓ, ਇਹ ਟੈਰੀ ਕਹਿ ਰਿਹਾ ਕਿ 80,000 ਸਿੱਖ ਆਇਆ
ਉੱਥੇ 5 ਲੱਖ ਸਿੱਖ ਰਹਿੰਦੇ ਨੇ, ਇਹਦਾ ਮਤਲਬ ਸਿਰਫ 20% ਆਏ। ਹੁਣ ਇਸ ਤੋਂ ਪਹਿਲਾਂ ਲੱਖ ਆ ਚੁੱਕਾ ਹੈ, ਔਰ ਅਜੇ ਇਹ ਇੱਕ ਹਿੱਸਾ ਟੋਰਾਂਟੋ ਦਾ ਹੈ, ਇਸ ਤੋਂ ਬਾਅਦ ਵੈਨਕੂਵਰ ਹੈ, ਕੈਲਗਰੀ ਹੈ ਦੂਜਾ। ਪਰ ਜਦੋਂ ਤੁਸੀਂ ਕਿਸੇ ਨੂੰ ਇੱਥੇ ਇੱਕ ਹੁੰਦੀ ਸੀ ਸੀਮਾ ਇਹਨਾਂ ਦੀ ਇੰਡੀਆ ਅਬਰੋਡ ਦੀ ਕੋਰਸਪੋਂਡੈਂਟ, ਉਹ ਬਿਲਕੁਲ ਹਿੰਦਵਾਣੀ, ਉਹ RSS ਦੀ, ਤੇ ਜਦੋਂ 2000 ਸਿੱਖਾਂ ਦਾ ਪ੍ਰੋਟੈਸਟ ਤੇ ਉਹਨੇ ਇੱਕ ਵਾਰੀ ਕਵਰ ਕੀਤਾ, 2-3 ਹਜ਼ਾਰ ਸਿੱਖ ਸੀ, ਤੇ ਉਹ ਮੈਨੂੰ ਪੁੱਛਦੀ ਹੈ ਕਿ ਜੀ ਕਿੰਨੇ ਕੁ ਹੋਣੇ ਨੇ? ਮੈਂ ਕਿਹਾ ਤੂੰ ਦੇਖ ਲੈ ਕਿੰਨੇ ਨੇ। ਉਹ ਕਹਿੰਦੇ ਜੀ ਇੰਨੇ ਕੁ ਹੋਣਗੇ, ਪਰ ਕਹਿੰਦੀ ਕਿੰਨੇ ਸਿੱਖ ਰਹਿੰਦੇ ਨੇ ਨਿਊਯਾਰਕ 'ਚ? ਮੈਂ ਕਿਹਾ ਜੀ ਸਿੱਖ ਤੂੰ ਗਿਣਤੀ। ਅੱਛਾ ਇੰਨੇ ਹਜ਼ਾਰ, ਉਹ 'ਚੋਂ ਸਿਰਫ 3,000 ਆਇਆ। ਮੈਂ ਕਿਹਾ ਵੀ ਕੁਇਟ ਇੰਡੀਆ ਮੂਵਮੈਂਟ ਗਾਂਧੀ ਦੀ ਜਦੋਂ ਹੋਈ ਸੀ ਕਿੰਨੀ ਸੀ ਆਬਾਦੀ ਇੰਡੀਆ ਦੀ? ਕਹਿੰਦੀ 33 ਕਰੋੜ। ਮੈਂ ਕਿਹਾ ਕਿੰਨੇ ਗ੍ਰਿਫਤਾਰ ਹੋਏ ਸੀ? ਚੁੱਪ ਹੋ ਗਏ। ਮੈਂ ਕਿਹਾ ਤੈਨੂੰ ਮੈਂ ਫਿਗਰ 30,000। ਮੈਂ ਕਿਹਾ ਬਸ 30,000 ਹੀ ਚਾਹੁੰਦੇ ਸੀ ਆਜ਼ਾਦੀ। ਸੋ ਮਤਲਬ ਇਹ ਹੈ ਵੀ ਇਹ ਇਹਨਾਂ ਦਾ ਸਟਾਈਲ ਹੈ, ਜਦੋਂ ਇਹਨਾਂ ਨੇ ਕਿਸੇ ਨੂੰ ਪੁੱਟ ਡਾਊਨ ਕਰਨਾ। ਅੱਛਾ ਇਹੀ ਟੈਰੀ ਕਹਿ ਰਿਹਾ, ਅੱਛਾ 80,000 ਆਇਆ ਤੇ 5 ਲੱਖ ਨਹੀਂ। ਫਿਰ ਉਹ ਕਹਿੰਦੇ ਜੀ ਇਹ ਤਾਂ ਇਹਦਾ ਮਤਲਬ ਬਾਕੀ ਤਾਂ ਹੈ ਹੀ ਨਹੀਂ ਖਾਲਿਸਤਾਨੀ। ਫਿਰ ਉਹ ਸਾਰੀ ਕਹਾਣੀ ਏਅਰ ਕਨਿਸ਼ਕਾ ਨਾਲ ਤੇ ਦੂਸਰੀ ਤੀਸਰੀ ਜੋੜ ਕੇ ਔਰ ਇਹਨੂੰ ਫਿਰ ਉਹ ਫੀਅਰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਜਿਹੜਾ ਇਸ਼ੂ ਇਹਨੂੰ ਬਣਾਉਣਾ ਚਾਹੁੰਦੇ ਨੇ, ਫੀਅਰਸ ਆਫ ਹਿੰਦੂ ਸਿੱਖ ਟੈਂਸ਼ਨ ਇਨ ਕੈਨੇਡਾ। ਪਹਿਲੀ ਗੱਲ ਤਾਂ ਖਾਲਿਸਤਾਨ ਦੀ ਮੂਵਮੈਂਟ ਦਾ ਸੰਬੰਧ ਕੋਈ ਹਿੰਦੂਆਂ ਦੇ ਖਿਲਾਫ ਹੋਣ ਨਾਲ ਹੈ ਹੀ ਨਹੀਂ ਹੈ, ਇੰਡੀਅਨ ਸਟੇਟ ਨਾਲ ਹੈ। ਤੇ ਜੇ ਇਹੀ ਕੰਮ ਇਹਨਾਂ ਨੇ ਪੰਜਾਬ 'ਚ ਕਰਕੇ ਇਹਨੂੰ ਹਿੰਦੂ ਸਿੱਖ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ, ਔਰ ਇਹ ਤਾਂ ਸਟੇਟ ਨਾਲ ਟੱਕਰ ਹੈ। ਪਰ ਉਹਨੂੰ ਇਹ ਕਹਿ ਰਹੇ ਨੇ ਜੀ ਇਹ ਜਿਹੜਾ ਹੈ ਇਹ ਜੇ ਇਸ ਨੂੰ ਨਾ ਰੋਕਿਆ ਗਿਆ ਤੇ ਫਿਰ ਦਾ ਆਰਗੇਨਾਈਜ਼ਰਸ ਸਿਟਿੰਗ ਇਨ ਫੋਰਨ ਕੰਟਰੀਜ਼ ਡੂ ਨਾਟ ਅੰਡਰਸਟੈਂਡ ਦਾ ਸੀਰੀਅਸ ਡੈਮੇਜ ਟੂ ਦਾ ਲਾਈਵਸ ਆਫ these men and to their families. They use brainwashed youth who are often paid money for these activities. Sadly, they languish in jail for years. ਇਹ ਵੀ ਇਸ ਕਿਸਮ ਦਾ ਇੱਕ ਹੋਰ ਬੰਦੇ ਤੋਂ ਕਹਾ ਰਹੇ ਨੇ ਕਿ ਜੀ ਇਹ ਤਾਂ ਉੱਥੇ ਪੈਸੇ ਦੇ ਕੇ ਕਰਵਾਉਂਦੇ ਨੇ ਕੰਮ, ਉਹ ਫਿਰ ਜੇਲ੍ਹਾਂ 'ਚ ਤਰਕਦੇ ਨੇ। ਔਰ ਇਹ ਜਿਹੜੀ ਹੈ ਇਹਦੇ ਨਾਲ ਹਿੰਦੂ ਕਮਿਊਨਿਟੀ might get incensed. And my fear is that while we live peacefully with Sikhs here, I feel the situation can get tense with these referendums and can spiral into conflict, said Bharadwaj, who migrated from ਆਪ ਇਹਨੇ ਭਾਰਦਵਾਜ ਨੇ ਵੀ ਪੋਲੀਟੀਕਲ ਅਸਾਈਲਮ ਲਈ ਹੋਏਗੀ। ਤੁਸੀਂ ਸਿੱਖਾਂ ਦੇ ਨਾਂ ਤੇ ਇੱਥੇ ਪੱਕੇ, ਮੈਂ ਬਹੁਤ ਸਾਰਿਆਂ ਨੂੰ ਜਾਣਦਾ ਇੱਥੇ, ਇਹ ਇੱਕ ਟ੍ਰੈਂਡ ਹੈ। ਔਰ ਵਕੀਲਾਂ ਨੂੰ ਵੀ ਜਿਹੜੀ ਹੈ ਉਹ ਬੇਸ਼ਰਮੀ ਹੁੰਦੀ ਹੈ, ਪੈਸੇ ਦੀ ਖਾਤਰ ਉਹਨਾਂ ਦੇ ਕੇਸ ਸਪਲਾਈ ਕਰ ਰਹੇ ਹੁੰਦੇ ਨੇ। ਸੋ ਇੱਕ ਪਾਸੇ ਇਹ ਹੈ, ਟ੍ਰਿਬਿਊਨ ਉਹਨੇ ਹੈਡਲਾਈਨ ਲਾਈ, ਡਿਸਪਾਈਟ ਇੰਡੀਆਜ਼ ਪ੍ਰੋਟੈਸਟ ਸੈਕੰਡ ਰੈਫਰੈਂਡਮ ਹੈਲਡ ਇਨ ਕੈਨੇਡਾ, ਕਿ ਭਾਰਤ ਚੀਕਾਂ ਮਾਰਦਾ ਰਿਹਾ, ਸਿੱਖ ਵੋਟਾਂ ਪਾਉਂਦੇ ਰਹੇ। ਹੁਣ ਇਸ ਤੋਂ ਵਧੀਆ ਹੈਡਲਾਈਨ ਕੀ ਹੋ ਸਕਦੀ ਹੈ? ਡਿਸਪਾਈਟ ਇੰਡੀਆਜ਼ ਪ੍ਰੋਟੈਸਟ, ਇਹਦੇ ਬਾਵਜੂਦ ਕਿ ਭਾਰਤ ਨੇ ਚੀਕਾਂ ਮਾਰ ਕੇ ਗਲਾ ਬਿਠਾ ਲਿਆ ਆਪਣਾ, ਰੈਫਰੈਂਡਮ ਹੈਲਡ ਇਨ ਕੈਨੇਡਾ। ਹੁਣ ਮੈਂ ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਇਸ ਨੂੰ ਅੱਗੇ ਨਹੀਂ ਪੜਾਂਗਾ। ਸੋ ਮੈਂ ਸਮਝਦਾ ਕਿ ਵੀ ਇਹ ਬਿਲਕੁਲ ਟਾਈਮਲੀ ਮੂਵਮੈਂਟ ਹੈ। ਰੈਫਰੈਂਡਮ 2020 ਨੇ ਕੈਨੇਡਾ ਦੇ ਵਿੱਚ ਜਿੱਥੇ ਇੰਡੀਅਨ ਸਿਸਟਮ ਨੂੰ ਵੀ ਐਕਸਪੋਜ਼ ਕੀਤਾ, ਔਰ ਉਹਨਾਂ ਲੋਕਾਂ ਦੇ ਵੀ ਮੂੰਹ 'ਤੇ ਚਪੇੜ ਹੈ ਕਿ ਜਦੋਂ ਆਰਮਡ ਸਟਰਗਲ ਸਟੇਟ ਟੈਰਰ ਦੇ ਜਵਾਬ 'ਚ ਸਿੱਖ ਆਪਣੇ ਡਿਫੈਂਸ ਲਈ ਉਹਨਾਂ ਨੇ ਹਥਿਆਰ ਚੁੱਕੇ, ਤਾਂ ਉਦੋਂ ਜਿਹੜਾ ਤਬਕਾ ਕਹਿੰਦਾ ਸੀ ਜੀ ਜੇ ਪੀਸਫੁਲੀ ਹੁੰਦਾ ਫਿਰ ਮੌਕਾ ਨਾ। ਹੁਣ ਤੁਸੀਂ ਪੀਸਫੁਲੀ ਨੌਨ ਬਾਈਂਡਿੰਗ ਹੈ, ਇਹਨੂੰ ਕੋਈ UN ਨਹੀਂ ਕਰਵਾ ਰਹੀ, ਕੋਈ ਕੈਨੇਡਾ ਦੀ ਸਰਕਾਰ ਨਹੀਂ ਕਰਵਾ ਰਹੀ, ਲੇਕਿਨ ਇਹਦੇ ਬਾਵਜੂਦ ਤੁਸੀਂ ਖੱਬੇ ਕਰੋ ਸੱਜੇ ਕਰੋ। ਜਿਵੇਂ ਵੁਲਫ ਐਂਡ ਲੈਂਪ ਸਟੋਰੀ ਹੈ ਉਹਦੀ ਬਘਿਆੜ ਦੀ ਤੇ ਲੇਲੇ ਦੀ, ਕਿ ਉਹ ਉਹਨੂੰ ਜਿਹੜਾ ਉਹ ਪਾਣੀ ਪੀ ਰਿਹਾ ਲੈਲਾ, ਉਤੋਂ ਬਘਿਆੜ ਨੇ ਦੇਖਿਆ, ਉਹਦਾ ਖਾਣ ਨੂੰ ਹੋਇਆ ਵੀ ਉਹ ਉਹਨੂੰ ਕਹਿੰਦਾ ਕਿ ਵੀ ਤੂੰ ਪਾਣੀ ਜਿਹੜਾ ਹੈ ਉਹ ਮੇਰੇ ਵੱਲ ਝੂਠਾ ਭੇਜ ਰਿਹਾ। ਉਹ ਕਹਿੰਦਾ ਜਨਾਬੇ ਆਲਾ ਤੁਸੀਂ ਉੱਪਰ ਹੋ, ਮੈਂ ਥੱਲੇ ਹਾਂ, ਤੁਹਾਡਾ ਪਾਣੀ ਜਿਹੜਾ ਹੈ ਉਹ ਮੇਰੇ ਤੱਕ ਆ ਰਿਹਾ, ਮੈਂ ਪੀ ਰਿਹਾ ਤੁਹਾਡਾ ਝੂਠਾ। ਨਹੀਂ ਤੂੰ ਸਾਲ ਪਹਿਲਾਂ ਮੈਨੂੰ ਗਾਲਾਂ ਕੱਢੀਆਂ ਸੀ। ਉਹ ਕਹਿੰਦੇ ਮੇਰੀ ਤਾਂ ਉਮਰ ਹੀ 6 ਮਹੀਨੇ ਹੈ, ਮੈਂ ਤੁਹਾਨੂੰ ਫਿਰ ਤੇਰੇ ਪਿਓ ਨੇ ਕੱਢੀਆਂ ਹੋਣੀਆਂ। ਉਹ ਖਾ ਗਿਆ ਉਹਨੂੰ। ਸੋ ਮਤਲਬ ਜਦੋਂ ਤੁਹਾਡਾ ਉਹ ਵੁਲਫ ਐਂਡ ਲੈਂਪ ਸਟੋਰੀ ਇਹੀ ਹੈ ਕਿ ਵੀ ਜਦੋਂ ਇਹ ਜਿਹੜਾ ਹਿੰਦੂਤਵਾ ਦਾ ਰਾਖਸ਼ ਹੈ, ਇਸ ਨੇ ਮਿੱਥਿਆ ਹੋਇਆ ਕਿ ਇਸ ਨੇ ਸਭ ਇੱਕ ਨੂੰ, ਹਰ ਇੱਕ ਨੂੰ ਹਿੰਦੂਇਜ਼ਮ ਦੇ ਵਿੱਚ ਉਸ ਜਿਹੜਾ ਖਾਰਾ ਸਮੁੰਦਰ ਹੈ ਉਹਦੇ 'ਚ ਜ਼ਮ ਕਰਨਾ। ਸੋ ਉਹਨਾਂ ਨੇ ਸਿੱਖਾਂ ਨੂੰ ਆਨੇ ਬਹਾਨੇ ਕਿਸੇ ਨਾਲ, ਲੇਕਿਨ ਮੈਂ ਸਮਝਦਾ ਵੀ ਕੌਮ ਇਸ ਵੇਲੇ ਉੱਠ ਖਲੋਤੀ ਹੈ, ਜਾਗ੍ਰਿਤੀ ਹੈ, ਔਰ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਬਹੁਤ ਜਲਦੀ ਇੱਕ ਹਕੀਕਤ ਬਣਨ ਜਾ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਤ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।